अस्सलाम वालेकुम, सत श्री अकाल जी। उम्मीद करना कि सारे ठीक हो। अच्छा जी, माशाल्लाह एक और स्टूडेंट पास होए ने। जाहिद इकबाल भाई ने एक गलती ਨਾਲ ਇਹਨਾਂ ਆਪਣੀ ਥਿਊਰੀ ਪਾਸ ਕੀਤੀ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਤੇ ਮਾਸ਼ਾਅੱਲਾ ਜੀ ਸਟੂਡੈਂਟ ਕਾਫੀ ਪਾਸ ਹੋ ਰਹੇ ਨੇ। ਔਰ ਜਿਹੜੇ ਸਟੂਡੈਂਟ ਇੱਥੋਂ ਪੜ੍ਹ ਰਹੇ ਨੇ ਉਹਨਾਂ ਵਾਸਤੇ ਇਹ ਹੌਸਲਾ ਜਿਹੜਾ ਨਹੀਂ ਇੱਕ ਵਧਾਉਣ ਵਾਲੀ ਗੱਲ ਹੁੰਦੀ ਦੱਸਣਾ। ਕਿਉਂਕਿ ਜਿਹੜੇ ਪੜ੍ਹਦੇ ਪਏ ਹੁੰਦੇ ਨੇ ਕਈ ਸਟੂਡੈਂਟ ਐਸੇ ਹੁੰਦੇ ਨੇ ਜਿਨ੍ਹਾਂ ਦੇ ਜ਼ਿਹਨ ਵਿੱਚ ਡਾਊਟ ਹੁੰਦਾ ਹੈ, ਖਾਸ ਤੌਰ ਤੇ ਨਵੇਂ ਸਟੂਡੈਂਟ ਕਹਿ ਲਓ ਕਿ ਪਤਾ ਨਹੀਂ ਅਸੀਂ ਇੱਥੋਂ ਕੋਰਸ ਪੜ੍ਹ ਕੇ ਪਾਸ ਵੀ ਕਰ ਸਕਨੇ ਆ ਜਾਂ ਨਹੀਂ। ਬਈ ਪੂਰਾ ਕੋਰਸ ਹੈ ਹੀ ਹੈ ਜਾਂ ਚੇਂਜ ਹੋ ਗਿਆ ਹੈ ਜਾਂ ਨਹੀਂ। ਕੁਛ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਮਾਈਂਡ 'ਚ ਡਾਊਟ ਹੁੰਦਾ ਹੈ ਤੇ ਇਸ ਵਾਸਤੇ ਮੈਂ ਇਹ ਚੀਜ਼ਾਂ ਦੱਸਣਾ। ਠੀਕ ਹੈ। ਤੇ ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈ ਹੈ ਜੀ ਤੇ ਉਹ ਮੇਰੇ WhatsApp ਨੰਬਰ ਸੈਂਡ ਕਰ ਦਿਓ ਆਪਣਾ PDF ਤਾਂ ਕਿ ਦੂਸਰਿਆਂ ਦੋਸਤਾਂ ਨਾਲ ਵੀ ਸ਼ੇਅਰ ਹੋਵੇ। ਬਾਕੀ ਆਰਗੂਮੈਂਟ ਹੀ ਕਰਦੇ ਰਹੋ, ਇਹੀ ਬੈਸਟ ਤਰੀਕਾ ਹੈ। ਠੀਕ ਹੈ ਜੀ। ਤੇ ਚਲੋ ਜੀ ਪਹਿਲਾ ਸਵਾਲ ਵੇਖਦੇ ਹਾਂ। ਤਸਵੀਰ ਤੁਸੀਂ ਵੇਖ ਲਈਏ। ਇਹ ਵੀ ਤਸਵੀਰ ਜਿਹੜੀ ਹੈ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਆਉਂਦੀ ਹੈ। ਇਹਦੇ ਵਿੱਚ ਜਿੰਨੇ ਪੇਜ ਨੇ ਆਪਣੇ ਕਲੀਅਰ ਕਰਨੇ ਨੇ। In presenza del segnale raffigurato al ਨਿਸ਼ਾਨ ਦਿਖਾਇਆ ਗਿਆ ਦੀ ਮੌਜੂਦਗੀ ਵਿੱਚ si deve dare la precedenza ਕਹਿੰਦਾ ਹੱਕ ਦੇਣਾ ਜੇ ai veicoli ਉਹਨਾਂ ਗੱਡੀਆਂ ਨੂੰ ਕਿ provengono dal senso opposto ਜਿਹੜੀਆਂ ਆਪੋਜ਼ਿਟ ਸਾਈਡ ਤੋਂ ਆਉਂਦੀਆਂ ਨੇ। ਫਾਲਤੂ ਜੀ ਇਸ ਨਿਸ਼ਾਨ ਦਾ ਇਹ ਮਤਲਬ ਨਹੀਂ। ਅਗਰ ਸਿਰਫ ਇਹ ਨਿਸ਼ਾਨ ਹੋਵੇ ਤੇ ਇਸ ਨਿਸ਼ਾਨ ਦੇ ਮੁਤਾਬਕ ਸਾਡੀ ਪਹਿਲ ਬਣਦੀ ਹੈ। ਠੀਕ ਹੈ। ਦੂਸਰਾ, I delineatori raffigurati ਜਿਹੜੀਆਂ delineatori ਦਿਖਾਈਆਂ ਗਈਆਂ ਨੇ sono posti su strada a doppio senso ਕਹਿੰਦੇ doppio senso ਸੜਕ ਤੇ ਮੌਜੂਦ ਨੇ। ਫਾਲਤੂ ਜੀ ਇਹ ਜਿਹੜਾ ਕਲਰ ਹੈ ਇਹਦੇ ਵੱਲ ਧਿਆਨ ਰੱਖਣਾ। ਇੱਕ ਕਲਰ ਹੋਵੇ ਜਿਸ ਤਰ੍ਹਾਂ ਸਿਰਫ ਜਲ ਹੋਏ ਤੇ ਇਹਦਾ ਮਤਲਬ ਹੈ ਸੈਂਸ ਉਹ ਨਹੀਂ ਕੋ ਸੜਕ ਤੇ ਲੱਗੇ ਨੇ। ਅਗਰ ਦੋ ਕਲਰ ਹੋਣ ਤੇ ਫਿਰ ਸਮਝਣਾ doppio senso ਤੇ ਇਹ ਲੱਗੀਆਂ ਨੇ। ਠੀਕ ਹੈ। ਤੇ ਇਹ ਜਿਹੜੀਆਂ delineatori ਨੇ ਇਹ ਵੀ ਇਹਦੇ ਪੇਜ ਵੀ ਜਿਹੜੇ ਆਪਣੇ ਕਲੀਅਰ ਕਰਨੇ ਨੇ ਇਹਦੇ ਵਿੱਚੋਂ ਹੀ ਦੁਮਾਂਦਾ ਆ ਜਾਂਦਾ ਤਕਰੀਬਨ। ਤੀਸਰਾ, La distrazione del conducente ਕਹਿੰਦਾ ਜਿਹੜਾ ਡਰਾਈਵਰ ਦਾ ਧਿਆਨ ਰੱਖਦਾ ਹੈ no representa un pericolo ਇਹਦੇ ਨਾਲ ਕੋਈ ਖਤਰਾ ਨਹੀਂ ਹੁੰਦਾ se si limita a pochi secondi ਅਗਰ ਥੋੜੇ ਸੈਕਿੰਡ ਵਾਸਤੇ ਹੋਵੇ ਨਾ, ਮਤਲਬ ਥੋੜੇ ਸੈਕਿੰਡ ਵਾਸਤੇ ਡਰਾਈਵਰ ਦਾ ਧਿਆਨ ਰੱਖਦਾ ਤੇ ਕਹਿੰਦਾ ਕੋਈ ਖਤਰਾ ਨਹੀਂ ਹੁੰਦਾ। ਫਾਲਸੋ ਜੀ, 1 ਸੈਕਿੰਡ ਤੋਂ ਵੀ ਪਹਿਲਾਂ ਜਿਹੜਾ ਐਕਸੀਡੈਂਟ ਹੁੰਦਾ ਹੈ ਉਹਦਾ ਜਿਹੜਾ ਨੋਟ ਕੀਤਾ ਗਿਆ 1 ਸੈਕਿੰਡ ਤੋਂ ਵੀ ਪਹਿਲਾਂ ਹੁੰਦਾ ਹੈ। ਠੀਕ ਹੈ। ਕੁਝ ਸੈਕਿੰਡ ਤੇ ਬੜੀ ਦੂਰ ਦੀ ਗੱਲ ਹੈ। 4 ਨੰਬਰ, ਇਹ sempre vietato ਕਹਿੰਦੇ ਹਮੇਸ਼ਾ ਹੀ ਮਨਾ ਹੈ effettuare la manovra di sorpasso overtake ਕਰਨਾ a destra ਸੱਜੇ ਤੋਂ। ਫਾਲਤੂ ਜੀ sempre ਮਨਾ ਨਹੀਂ। ਤਿੰਨ ਚੀਜ਼ਾਂ ਨੇ, ਤਿੰਨ ਜਗ੍ਹਾ ਨੇ ਜਿੱਥੇ ਅਸੀਂ ਸੱਜੇ ਤੋਂ ਓਵਰਟੇਕ ਕਰ ਸਕਨੇ ਆ। 5 ਨੰਬਰ, ਇਹ consentito ਕਹਿੰਦਾ ਇਜਾਜ਼ਤ ਹੈ uso intermittente dei protettori di profondità ਕਹਿੰਦਾ ਜਿਹੜੀ protettori di profondità ਨੇ ਜਿਹੜੀਆਂ ਫੁੱਲ ਲਾਈਟਾਂ ਹੁੰਦੀਆਂ ਨੇ abbagliante ਕਹਿੰਦਾ ਉਹਦੇ ਇੰਟਰਮੀਟੈਂਟ ਜਿਹੜੇ ਡਿੱਪਰ ਇਸ਼ਾਰਾ ਕਰੀਦਾ ਲਾਈਟਾਂ ਨਾਲ ਕਹਿੰਦਾ ਉਹ ਇਸਤੇਮਾਲ ਕਰਨ ਦੀ ਇਜਾਜ਼ਤ ਹੈ esclusivamente ਸਿਰਫ nei casi di pericolo immediato ਉਹ ਸੂਰਤ ਜਦੋਂ pericolo immediato ਹੈ ਮਤਲਬ ਜਦੋਂ ਅਚਾਨਕ ਖਤਰਾ ਬਣੇ। ਫਾਲਸੋ ਜੀ ਸਿਰਫ ਇਸ ਚੀਜ਼ ਵਾਸਤੇ ਨਹੀਂ, ਹੋਰ ਵੀ ਚੀਜ਼ਾਂ ਹਨ ਜਿਹਦੇ ਵਾਸਤੇ ਅਸੀਂ ਇਹ ਇੰਟਰਮੀਟੈਂਟ ਇਸਤੇਮਾਲ ਕਰ ਸਕਦੇ ਹਾਂ। ਇੰਟਰਮੀਟੈਂਟ ਕਿਹਨੂੰ ਆਖਦੇ ਨੇ? ਜਿਹੜਾ ਲਾਈਟਾਂ ਨਾਲ ਇਸ਼ਾਰਾ ਕਰੀਦਾ, ਡਿੱਪਰ ਮਾਰਨਾ। ਠੀਕ ਹੈ। ਤੇ ਐਕਸਕਲੂਸਿਵਮੈਂਟ ਆਇਆ ਜੀ sempre falso ਇੱਕ vero omologazione ਨਾਲ। 6 ਨੰਬਰ, ਇਹ opportuno per il conducente ਕਹਿੰਦਾ ਡਰਾਈਵਰ ਵਾਸਤੇ ਸਲਾਹ ਵੇ che accusa segni di stanchezza ਜਿਹੜਾ ਥਕਾਵਟ ਮਹਿਸੂਸ ਕਰ ਰਿਹਾ ਹੈ raggiungere ਉਹ ਪਹੁੰਚੇ la più vicina piazzola di sosta ਜਿਹੜਾ ਕੋਈ ਨਜ਼ਦੀਕ ਪਿਆਜ਼ੋਲਾ ਦੀ ਸੋਸਤਾ ਵੇ ਇਹ ਰਿਪੋਜ਼ਾਰੇ ਤੇ ਉੱਥੇ ਆਰਾਮ ਕਰੇ। ਵੇਰੋ ਜੀ, ਅਗਰ ਕੋਈ ਗੱਡੀ ਬੰਦਾ ਚਲਾ ਰਿਹਾ ਜਿਹੜਾ ਲੰਮਾ ਸਫ਼ਰ ਹੀ ਸਮਝ ਲਓ, ਲੰਮੇ ਸਫ਼ਰ ਜਾ ਰਿਹਾ ਔਰ ਥਕਾਵਟ ਮਹਿਸੂਸ ਕਰ ਰਿਹਾ, ਉਹਦੇ ਵਾਸਤੇ ਬਿਹਤਰ ਇਹ ਵੇ ਕਿ ਨਜ਼ਦੀਕ ਜਿਹੜਾ ਕੋਈ ਪਿਆਜ਼ੋਲਾ ਦੀ ਸੋਸਤਾ ਉੱਥੇ ਪਹੁੰਚ ਕੇ ਥੋੜੀ ਦੇਰ ਆਰਾਮ ਕਰ ਲਵੇ। ਤੇ ਪਿਆਜ਼ੋਲਾ ਦੀ ਸੋਸਤਾ ਜੀ ਸੈਂਪਰੇ ਫਾਲਸੋ 2 ਵੇਰੋਏ ਸਿਪਾਰਾ ਤੇ ਰਿਪੋਜ਼ਾਰੇ ਨਾਲ ਇੱਥੇ ਰਿਪੋਜ਼ਾਰੇ ਆ ਗਿਆ। 7 ਨੰਬਰ, ਸੂਈ ਮੋਟੋਚਿਕਲੀ ਕਹਿੰਦਾ ਮੋਟਰਸਾਈਕਲਾਂ ਦੇ ਉੱਤੇ ਇਹ necessario ਜ਼ਰੂਰੀ ਹੈ। ਮੋਟਰਸਾਈਕਲਾਂ ਉੱਤੇ ਜ਼ਰੂਰੀ ਹੈ verificare periodicamente ਕਹਿੰਦਾ ਚੈੱਕ ਕਰਨਾ ਜ਼ਰੂਰੀ ਹੈ i livelli di olio motore ਇੰਜਣ ਦਾ ਆਇਲ ਚੈੱਕ ਕਰਨਾ। ਇਹ ਲਿਕੁਇਡੋ ਫਰੇਨੀ ਤੇ ਬ੍ਰੇਕਾਂ ਵਾਲਾ ਜਿਹੜਾ ਲਿਕੁਇਡ ਹੁੰਦਾ ਹੈ ਉਹਨੂੰ ਕਹਿੰਦਾ ਚੈੱਕ ਕਰਨਾ ਜ਼ਰੂਰੀ ਹੈ ਵੇਰੋ। 8 ਨੰਬਰ, il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ prenuncia ਦੱਸ ਰਿਹਾ ਹੈ la vicinanza di zone ਵਈ ਨਜ਼ਦੀਕ ਜ਼ੋਨੇ ਨੇ, ਏਰੀਏ ਨੇ ad alto rischio di incendio ਜਿੱਥੇ ਅੱਗ ਦਾ ਜ਼ਿਆਦਾ ਰਿਸਕ ਹੈ। ਵੇਰੋ ਜੀ, ਨਿਸ਼ਾਨ ਵੇਖ ਕੇ ਪਤਾ ਲੱਗ ਜਾਂਦਾ ਹੈ। 9 ਨੰਬਰ, senso vietato ਦਾ ਨਿਸ਼ਾਨ ਆ ਗਿਆ। I veicoli senza motore ਕਹਿੰਦਾ ਜਿਹੜੀਆਂ ਗੱਡੀਆਂ ਬਿਨਾਂ ਇੰਜਣ ਤੋਂ ਨੇ devono rispettare una ਵੀ ਰਿਸਪੈਕਟ ਕਰਨੀ ਹੈ
ਅਮਲ ਕਰਨਾ ਹੈ il divieto imposto ਜਿਹੜੀ ਆ ਪਾਬੰਦੀ ਲੱਗੀ ਹੈ dal segnale rappresentato ਐਸੇ ਨਿਸ਼ਾਨ ਦੀ ਵੇਰੋ ਜੀ ਇਹ ਸਾਰੀਆਂ ਗੱਡੀਆਂ ਵਾਸਤੇ ਚਾਹੇ ਉਹ ਇੰਜਨ ਵਾਲੀਆਂ ਨੇ ਚਾਹੇ ਬਿਨਾਂ ਇੰਜਨ ਵਾਲੀਆਂ 10 ਨੰਬਰ La striscia bianca discontinua in figura ਜਿਹੜੀ ਚਿੱਟੀ discontinue ਲਾਈਨ ਹੈ ਤਸਵੀਰ ਦੇ ਵਿੱਚ consente la svolta a sinistra ਕਹਿੰਦਾ ਇਹ ਖੱਬੇ ਮੁੜਨੇ ਦੀ ਇਜਾਜ਼ਤ ਦਿੰਦੀ ਹੈ ਵੇਰੋ ਜੀ ਇਹਨਾਂ ਫਾਲਸੋ ਕੀਤੀ ਹੈ ਲੇਕਿਨ ਵੇਰੋ ਹੈ ਕਿਉਂਕਿ ਸੈਂਟਰ ਵਿੱਚ ਵੇਖੋ ਡਿਸਕੰਟੀਨਿਊ ਲਾਈਨ ਹੈ ਉਹਨੇ ਇਹ ਨਹੀਂ ਦੱਸਿਆ ਵੀ ਇਹ ਸੜਕ ਸੈਂਸ ਹੋਣੀ ਕੋਈ ਜਾਂ 2PO ਸੈਂਸ ਹੋਈ ਉਹਨੇ ਸਿਰਫ ਗੱਲ ਕੀਤੀ ਹੈ ਵੀ ਇਹ ਜਿਹੜੀ ਡਿਸਕੰਟੀਨਿਊ ਲਾਈਨ ਹੈ ਇਹ ਖੱਬੇ ਮੁੜਨੇ ਦੀ ਇਜਾਜ਼ਤ ਦਿੰਦੀ ਹੈ ਵੇਰੋ ਜੀ ਡਿਸਕੰਟੀਨਿਊ ਹੋਏ ਤੁਸੀਂ ਖੱਬੇ ਮੁੜ ਸਕਦੇ ਹੋ 11 ਨੰਬਰ I pannelli integrativi in figura ਜਿਹੜੀਆਂ ਪਨੇਲੀਆਂ ਦਿਖਾਈਆਂ ਗਈਆਂ ਨੇ possono trovarsi ਕਹਿੰਦਾ ਮਿਲ ਸਕਦੀਆਂ ਨੇ sotto il segnale intersezione ਕਹਿੰਦੇ ਚੌਕ ਵਾਲੇ ਨਿਸ਼ਾਨ ਦੇ ਥੱਲੇ ਮਿਲ ਸਕਦੀਆਂ ਨੇ con dritto di precedenza ਜਿਹਦੀ ਪਹਿਲਾਂ ਪਹਿਲ ਹੋਵੇ ਦੀ ਵੇਰੋ ਜੀ ਇਹ ਨਿਸ਼ਾਨ ਜਿਹੜੇ ਨੇ ਮੇਨ ਸੜਕ ਉੱਤੇ ਲੱਗੇ ਹੁੰਦੇ ਨੇ ਠੀਕ ਹੈ ਤੇ ਮੇਨ ਸੜਕ ਵਾਲਿਆਂ ਨੂੰ ਦੱਸਣੇ ਵਾਸਤੇ ਕਿ ਸਾਈਡਾਂ ਤੋਂ ਛੋਟੀਆਂ ਸੜਕਾਂ ਐਂਟਰ ਹੋ ਰਹੀਆਂ ਨੇ 12 ਨੰਬਰ La svolta a destra ਕਹਿੰਦਾ ਜਿਹੜਾ ਸੱਜੇ ਮੁੜਨਾ ਹੈ si effettua ਕਰਨਾ ਮੈਂ ਕੀ ਕਰਨਾ ਹੈ immettendosi nella corsia ਕਹਿੰਦਾ ਕੁਰਸੀਏ ਦੇ ਵਿੱਚ ਐਂਟਰ ਹੋ ਜਾਣਾ ਹੈ ਕਿ consente di eseguire tale manovra ਜਿਹੜਾ ਕੁਰਸੀਆ ਇਹ ਮਨੋਵਰਾ ਕਰਨੇ ਦੀ ਇਜਾਜ਼ਤ ਦੇਵੇਗਾ ਵੇਰੋ ਜੀ ਅਗਰ ਤੁਸੀਂ ਸੱਜੇ ਮੁੜਨਾ ਚਾਹੁੰਦੇ ਹੋ ਤੇ ਟਾਈਮ ਨਾਲ ਉਸ ਕੁਰਸੀਏ ਦੇ ਵਿੱਚ ਹੀ ਐਂਟਰ ਹੋ ਜਾਣਾ ਹੈ ਜਿਹੜਾ ਕੁਰਸੀਆ ਸੱਜੇ ਮੁੜਨੇ ਦੀ ਇਜਾਜ਼ਤ ਦੇਦਾ 13 ਨੰਬਰ La fermata è vietata ਕਹਿੰਦਾ fermata ਮਨਾ ਵੇ ਨਹੀਂ sotto via ਜਿਹੜਾ ਅੰਡਰਪਾਸ ਹੁੰਦਾ ਹੈ ਉਹਦੇ ਵਿੱਚ sotto i sovrapassaggi ਜਿਹੜੇ ਓਵਰਪਾਸ ਹੁੰਦੇ ਨੇ ਉਹਨਾਂ ਦੇ ਥੱਲੇ sotto i fornici e porti ਜਿਹੜੇ ਬਰਾਮਦੇ ਟੈਪ ਗੈਲਰੀਆਂ ਡਿਊਟੀਆਂ ਟੈਪ ਹੁੰਦੇ ਨੇ salvo diversa segnalazione ਜੇ ਕੋਈ ਨਿਸ਼ਾਨ ਨਾ ਹੋਵੇ ਤੇ ਵੇਰੋ ਜੀ ਇਹ ਜਿਹੜੀਆਂ ਜਗ੍ਹਾ ਦੇ ਨੇ ਨਾਂ ਲਏ ਨੇ ਅਗਰ ਤੇ ਇੱਥੇ ਕੋਈ ਸੋਸਤੇ ਵਾਸਤੇ ਨਿਸ਼ਾਨ ਲੱਗਿਆ ਇਜਾਜ਼ਤ ਦੇ ਰਿਹਾ ਫਿਰ ਤੇ ਓਕੇ ਠੀਕ ਹੈ ਲੇਕਿਨ ਅਗਰ ਇੱਥੇ ਕੋਈ ਨਿਸ਼ਾਨ ਨਹੀਂ ਲੱਗਿਆ ਸੋਸਤੇ ਦੀ ਇਜਾਜ਼ਤ ਵਾਲਾ ਤੇ ਫਿਰ ਇੱਥੇ ਸੋਸਤਾ ਨਾਰਮਲੀ ਮਨਾ ਹੁੰਦਾ ਹੈ ਬਾਕੀ ਜੀ salvo diversa segnalazione ਜਿਸ ਤਰ੍ਹਾਂ ਪੂਰਾ ਲਫ਼ਜ਼ ਇਕੱਠਾ ਆਇਆ ਹੈ ਇਹ ਸੈਂਪਰੇ ਵੇਰੋ ਤੇ 5 ਫਾਲਸੋ ਨੇ ਫਾਲਸੋ ਬਿਲਕੁਲ ਹੀ ਆਸਾਨ ਨੇ 60 70 80 100 ਤੇ ਅਰੀਵਾਨੋ ਨਾਲ 14 ਨੰਬਰ La robustezza della calotta esterna del casco ਕਹਿੰਦਾ ਜਿਹੜਾ ਹੈਲਮਟ ਦੇ ਖੋਲ ਦਾ ਬਾਹਰਲਾ ਖੋਲ ਜਿਹੜਾ ਹੁੰਦਾ ਉਹਦੀ ਜਿਹੜੀ ਸਖਤੀ ਮਜ਼ਬੂਤੀ ਹੁੰਦੀ ਏ potrebbe essere compromessa ਕਹਿੰਦਾ ਉਹਦੀ ਮਜ਼ਬੂਤੀ ਦੇ ਨਾਲ ਤੁਸੀਂ ਕੰਪਰੋਮਾਈਜ਼ ਕਰੋ ਦੇ ਸਮਝੌਤਾ ਕਰੋ ਦੇ da soleventi ਜਿਹੜੇ ਤੇਜ਼ਾਬ ਟਾਈਪ ਹੁੰਦੇ ਨੇ presenti ਮੌਜੂਦ ਹੁੰਦੇ ਨੇ in vernici ਰੰਗ ਦੇ ਵਿੱਚ ਉਹ ਕੋਲੇ ਜਿਹੜੇ ਕੋਲੇ ਚਿਪਕਾਣੇ ਵਾਲੇ ਹੁੰਦੇ ਨੇ ਉਹਦੇ ਨਾਲ ਵੇਰੋ ਜੀ ਅਗਰ ਤੁਸੀਂ ਇਹ ਚੀਜ਼ ਹੈਲਮਟ ਦੇ ਉੱਤੇ ਯੂਜ਼ ਕਰਦੇ ਹੋ ਇਹਦੇ ਨਾਲ ਇਹ ਚੀਜ਼ ਸਾਫ਼ ਕਰਦੇ ਹੋ ਕੋਈ ਤੇਜ਼ਾਬ ਵਗੈਰਾ ਇਸ ਤਰ੍ਹਾਂ ਦਾ ਕੋਈ ਲਿਕਵਿਡ ਹੈ ਤੇ ਇਹ ਇੱਕ ਕਿਸਮ ਦਾ ਤੁਸੀਂ ਉਹਦੀ ਮਜ਼ਬੂਤੀ ਨਾਲ ਕੰਪਰੋਮਾਈਜ਼ ਕੀਤਾ ਕਿਉਂਕਿ ਉਹਦੇ ਨਾਲ ਉਹ ਚੀਜ਼ ਜਿਹੜੀ ਖਰਾਬ ਹੁੰਦੀ ਹੈ ਜਿਹੜੀ ਇਹਦੀ ਮਜ਼ਬੂਤੀ ਹੁੰਦੀ ਹੈ ਪਲਾਸਟਿਕ ਉੱਤੇ ਸਮਝ ਲਓ ਠੀਕ ਉਹ ਖਰਾਬ ਹੁੰਦੀ ਔਰ ਉਹਦੀ ਮਜ਼ਬੂਤੀ ਘਟਦੀ ਹੈ ਅਗਰ ਤੁਸੀਂ ਇਸ ਚੀਜ਼ ਨਾਲ ਸਾਫ਼ ਕੀਤਾ ਤੇ ਫਿਰ ਉਹ ਇੱਕ ਕਿਸਮ ਦਾ ਤੁਸੀਂ ਕੰਪਰੋਮਾਈਜ਼ ਕੀਤਾ ਸਮਝੌਤਾ ਕੀਤਾ ਮਤਲਬ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ 15 ਨੰਬਰ durante la guida driving ਦੇ ਦੌਰਾਨ si devono usare gli occhiali da vista ਨਜ਼ਰ ਵਾਲੀ ਐਨਕ ਇਸਤੇਮਾਲ ਕਰਨੀ ਜੇ ਉਹ le lenti a contatto ਜਾਂ ਲੈਂਸ ਇਸਤੇਮਾਲ ਕਰਨੇ ਜੇ se nella patente figura ਅਗਰ ਲਾਇਸੈਂਸ ਦੇ ਵਿੱਚ per stesso ਉਹ sotto forma di codice ਕਹਿੰਦਾ sotto forma di codice ਮਤਲਬ ਥੱਲੇ ਕੋਡ ਲਿਖਿਆ ਕੋਈ tale obbligo ਤੇ ਫਿਰ ਕਹਿੰਦਾ ਇਹ obbligo ਨੇ ਵੇਰੋ ਜੀ ਅਗਰ ਲਾਇਸੈਂਸ ਦੇ ਵਿੱਚ ਕੋਡ ਲਿਖਿਆ ਹੈ ਤੇ ਉਹਦਾ ਇਹ ਮਤਲਬ ਹੈ ਤੁਸੀਂ ਐਨਕ ਜਾਂ ਲੈਂਸ ਲਾਣੇ ਜ਼ਰੂਰੀ ਨੇ ਠੀਕ ਹੈ ਤੇ ਚਲੋ ਜੀ ਦੂਸਰਾ ਪਾਰਟ ਇਨਸ਼ਾਅੱਲਾ ਫਿਰ ਅਪਲੋਡ ਕਰਾਂਗੇ ਓਕੇ ਜੀ